ਦਲ ਖਾਲਸਾ ਵੱਲੋਂ 13 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਨੈਸ਼ਨਲ ਡੇ ਨੂੰ ਸਮਰਪਿਤ ਖਾਲਸਾ ਮਾਰਚ ਦਾ ਆਯੋਜਨ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ। NCERT ਨੇ 12ਵੀਂ ਜਮਾਤ ਦੀਆਂ ਕਿਤਾਬਾਂ 'ਚੋਂ ਹਟਾਇਆ ਮੁਗਲ ਇਤਿਹਾਸ। ਦਲ ਖਾਲਸਾ ਵੱਲੋਂ 13 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਨੈਸ਼ਨਲ ਡੇ ਨੂੰ ਸਮਰਪਿਤ ਖਾਲਸਾ ਮਾਰਚ ਕੀਤਾ ਜਾਵੇਗਾ ਅਤੇ ਸਿੱਖ ਰਾਜ ਦੇ ਨਿਸ਼ਾਨ ਸਾਹਿਬ ਚਲਾਏ ਜਾਣਗੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਸਿੱਖ ਜਥੇਬੰਦੀਆਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਵਿਸਾਖੀ ਮੌਕੇ ਸ਼੍ਰੀ ਅਕਾਲ ਤਖਤ ਵਿਖੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਅੱਜ ਇੱਥੇ ਇਸ ਫੈਸਲੇ ਬਾਰੇ ਦੱਸਿਆ। ਇਹ ਜੋ ਪਿਛਲੇ 18 ਤਰੀਕ ਤੋਂ ਘਟਨਾਕ੍ਰਮ ਪੰਜਾਬ ਦੇ ਵਿੱਚ ਵਾਪਰਿਆ, ਇਹ ਕੋਈ ਅਚਨਚੇਤ ਘਟਨਾ ਨਹੀਂ ਸੀ। ਇਸ ਦੇ ਪਿੱਛੇ ਦਿੱਲੀ ਦੀ ਮਨਸ਼ਾ ਤੇ ਪਲੈਨਿੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ। ਬਹੁਤ ਸਾਰੇ ਸਵਾਲ 18 ਤਰੀਕ ਦੇ ਪੁਲਿਸ ਦੇ ਆਪਰੇਸ਼ਨ ਦੇ ਉੱਤੇ ਖੜੇ ਹੁੰਦੇ ਨੇ। ਬਾਲੀਵੁੱਡ ਸਟਾਈਲ ਦੇ ਨਾਲ ਆਪਰੇਸ਼ਨ ਕੀਤਾ ਗਿਆ। ਪੂਰੇ ਪੰਜਾਬ ਨੂੰ ਆਪਰੇਸ਼ਨ ਦਾ ਫੀਲਡ ਬਣਾਇਆ ਗਿਆ ਔਰ ਥਾਂ ਤੇ ਗ੍ਰਿਫਤਾਰੀਆਂ ਕਰਵਾਈਆਂ ਗਈਆਂ। ਇੱਕ ਬਹੁਤ ਵੱਡੇ ਪੱਧਰ ਤੇ ਪੂਰੇ ਇੰਡੀਆ ਨੂੰ ਦੱਸਣ ਲਈ NSA ਲਾਈ ਗਈ ਔਰ ਨਾਲ ਦੇ ਨਾਲ ਜਿਹੜੇ ਨੌਜਵਾਨ ਚੁੱਕੇ ਗਏ ਉਹਨਾਂ ਨੂੰ ਸਿੱਧਾ ਅਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ। ਕਿਉਂ ਇਦਾਂ ਕੀਤਾ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਸਮਝੇ ਬਿਨਾ ਅਸੀਂ ਇਸ ਗੁੱਥੀ ਨੂੰ ਸੁਲਝਾ ਨਹੀਂ ਸਕਦੇ। ਜੇਕਰ ਵਾਰਿਸ ਪੰਜਾਬ ਦੇ ਸਿੰਘ ਜੱਲੂਪੁਰ ਖੇੜੇ ਤੋਂ ਪਿੰਡੋਂ ਘਰੋਂ ਫੜੇ ਜਾਂਦੇ, ਅਜਨਾਲਾ ਵਾਇਲੈਂਸ ਜਿਹੜੀ ਹੋਈ ਹੈ, ਕਲੈਸ਼ ਹੋਇਆ, ਉਹਦੇ ਵਿੱਚ ਅੰਮ੍ਰਿਤਸਰ ਜੇਲ੍ਹ 'ਚ ਭੇਜ ਦਿੱਤੇ ਜਾਂਦੇ ਤੇ ਕੋਈ NSA ਨਾ ਲੱਗਦੀ, 307 ਦੇ ਵਿੱਚ ਇੱਕ ਸਿੰਪਲ ਗ੍ਰਿਫਤਾਰੀਆਂ ਹੁੰਦੀਆਂ, ਤਾਂ ਮੋਦੀ ਗਵਰਨਮੈਂਟ ਪੰਜਾਬ ਤੋਂ ਬਾਹਰ ਹਿੰਦੂਆਂ ਨੂੰ ਇਹ ਕਿਵੇਂ ਦੱਸਦੇ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਬਣਨ ਲੱਗਾ ਸੀ, ਪੰਜਾਬ ਹਿੰਦੁਸਤਾਨ ਦੇ ਹੱਥੋਂ ਨਿਕਲਣ ਲੱਗਾ ਸੀ। ਇਹ ਮੈਂ ਹੀ ਹਾਂ ਜਿਨ੍ਹਾਂ ਖਾਲਿਸਤਾਨੀਆਂ ਨੂੰ ਕ੍ਰਸ਼ ਕਰਕੇ ਪੰਜਾਬ ਨੂੰ ਬਚਾ ਲਿਆ। ਇਸੇ ਕਰਕੇ NSA ਲੱਗੀ। ਨੈਸ਼ਨਲ ਸਿਕਿਉਰਿਟੀ ਐਕਟ ਵੀ ਜਿਹੜੇ ਨੌਜਵਾਨ ਫੜੇ ਗਏ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਨਾ ਕੋਈ ਬੈਕਗ੍ਰਾਉਂਡ ਹੈ, ਨਾ ਉਹ ਇੱਕ ਮਿਲੀਟੈਂਟ ਸਟਾਫ ਨੇ, ਨਾ ਉਹਨਾਂ ਦਾ ਕੋਈ ਇਸ ਤਰੀਕੇ ਦਾ ਕੋਈ ਪ੍ਰੋਗਰਾਮ ਸੀ ਕਿ ਉਹ ਨੇਸ਼ਨ ਦੀ ਸਿਕਿਉਰਿਟੀ ਨੂੰ ਕਿਸੇ ਵੀ ਪ੍ਰਕਾਰ ਨਾਲ ਥ੍ਰੈਟ ਹੁੰਦੇ। ਕੋਈ ਵੀ ਨਹੀਂ ਉਹਨਾਂ 'ਚੋਂ ਜਿੰਨਿਆਂ ਦੇ ਲੱਗੀਆਂ। ਲੇਕਿਨ ਨੈਸ਼ਨਲ ਸਿਕਿਉਰਿਟੀ ਐਕਟ ਇਨਵੋਕ ਕੀਤਾ ਗਿਆ ਦੁਨੀਆ ਨੂੰ ਦੱਸਣ ਲਈ, ਭਾਰਤ ਨੂੰ ਦੱਸਣ ਲਈ, ਵਿਦੇਸ਼ਾਂ ਨੂੰ ਦੱਸਣ ਲਈ। ਇਹ ਉਸੇ ਖਾਲਿਸਤਾਨ ਵਿਰੋਧੀ ਬਿਰਤਾਂਤ ਥਿਊਰੀ ਦਾ ਹਿੱਸਾ ਸੀ ਕਿ ਇਸ ਨੂੰ ਇੰਨਾ ਵੱਡਾ ਪੇਸ਼ ਕਰੋ ਕਿ ਜਿਵੇਂ ਪੰਜਾਬ ਹਿੰਦੁਸਤਾਨ ਦੇ ਹੱਥੋਂ ਜਾ ਰਿਹਾ। ਤੁਸੀਂ ਸਾਰੇ ਪ੍ਰੈਸ ਵਾਲੇ ਇੱਥੇ ਮੌਜੂਦ ਹੋ, ਤੁਸੀਂ ਖੁਦ ਇਹ ਮਹਿਸੂਸ ਵੀ ਕਰ ਸਕਦੇ ਹੋ ਔਰ ਤੁਸੀਂ ਦੇਖਦੇ ਵੀ ਹੋ ਔਰ ਸਾਡੇ ਨਾਲ ਬਿਹਤਰ ਹਰ ਸ਼ੋਬੇ 'ਚ, ਹਰ ਪੱਖ ਤੇ, ਹਰ ਖੇਤਰ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਸੰਬੋਧਨ ਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਕਮਿਊਨਲ ਡਿਸਹਾਰਮਨੀ ਸੀ, ਕਿ ਜਿਹੜੇ ਨੌਜਵਾਨਾਂ ਤੇ NSA ਲੱਗੀ ਉਹਨਾਂ ਵੱਲੋਂ ਕੋਈ ਖਤਰਾ ਸੀ ਪੰਜਾਬ ਦੀ ਸੁਸਾਇਟੀ ਨੂੰ, ਕਿ ਅਜਿਹਾ ਕੁਝ ਐਸਾ ਉਹ ਕਰ ਰਹੇ ਸੀ ਜਿਹਦੇ ਨਾਲ ਥ੍ਰੈਟ ਹੋ ਵੀ ਸਕਦੀ ਸੀ? ਨਹੀਂ ਹੈ। ਕੁਝ ਵੀ ਐਸਾ ਨਹੀਂ ਸੀ ਪੰਜਾਬ ਦੇ ਵਿੱਚ ਹੋ ਰਿਹਾ ਜਿਸ ਤਰੀਕੇ ਦੇ ਨਾਲ ਪੂਰਾ ਦਾ ਪੂਰਾ ਬਾਲੀਵੁੱਡ ਸਟਾਈਲ ਦੇ ਨਾਲ ਆਪਰੇਸ਼ਨ ਕੀਤਾ ਗਿਆ। ਸੋ ਕੁਝ ਵੀ ਐਸਾ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਨਹੀਂ ਸੀ, ਕੋਈ ਯੂਨਿਟੀ ਨੂੰ ਖਤਰਾ ਨਹੀਂ ਸੀ, ਪਰ ਇਹ ਸਪੈਸ਼ਲ ਜਾਣ ਬੁੱਝ ਕੇ ਵਪਰਾਇਆ ਗਿਆ ਘਟਨਾਕ੍ਰਮ ਹੈ ਔਰ ਇਹਦੇ ਤੋਂ ਪੰਜਾਬ ਦੇ ਲੋਕ ਖਬਰਦਾਰ ਰਹਿਣ। ਮੀਡੀਆ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਕੱਲੇ ਚੁਣ ਕੇ ਤੁਹਾਨੂੰ ਵੀ ਆਪਣੇ ਨਿਸ਼ਾਨੇ ਤੇ ਰੱਖਿਆ। ਤੁਸੀਂ ਵੀ ਇਸ ਚੀਜ਼ ਨੂੰ, ਇੰਡੀਆ ਦੇ ਇਸ ਡਿਜ਼ਾਈਨ ਨੂੰ, ਇਸ ਸਾਜ਼ਿਸ਼ ਨੂੰ ਐਕਸਪੋਜ਼ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ, ਖਾਸ ਤੌਰ ਤੇ ਹਿੰਦੂ ਭਾਈਚਾਰੇ ਨੂੰ, ਤੁਹਾਨੂੰ ਡਰਾਇਆ ਜਾ ਰਿਹਾ, ਸਾਡੇ ਨਾਲ ਲੜਾਇਆ ਜਾ ਰਿਹਾ।
ਪਲੀਜ਼ ਅਜਿਹਾ ਕੋਈ ਵੀ ਸਾਡੇ ਮਨਾਂ ਦੇ ਵਿੱਚ ਕੋਈ ਵੀ ਤੁਹਾਡੇ ਪ੍ਰਤੀ ਕਿਸੇ ਤਰੀਕੇ ਦੀ ਕੋਈ ਇਲ ਭਾਵਨਾ ਨਹੀਂ ਹੈ। ਅਸੀਂ ਇੱਕ ਭਾਈਚਾਰਕ ਸਾਂਝ ਦੇ ਨਾਲ ਬ੍ਰਦਰਲੀ ਇੱਥੇ ਰਹਿ ਰਹੇ ਹਾਂ ਔਰ ਅਸੀਂ ਇਸੇ ਤਰ੍ਹਾਂ ਹੀ ਰਹਿਣਾ। ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਹਜੇ ਤੱਕ ਅੰਮ੍ਰਿਤਪਾਲ ਸਿੰਘ ਦੁਆਰਾ ਸਰਬੱਤ ਖਾਲਸਾ ਦੀ ਮੰਗ ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਹਰਜੀਤ ਸਿੰਘ ਕਾਲਕਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੰਥ ਦੇ ਸਾਹਮਣੇ ਇਸ ਦੁਵਿਧਾ ਤੇ ਭੁਲੇਖੇ ਨੂੰ ਦੂਰ ਕਰਨ ਕਿ ਸਰਬੱਤ ਖਾਲਸਾ ਦੀ ਜ਼ਰੂਰਤ ਹੈ ਜਾਂ ਨਹੀਂ। ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਮੁਤਾਬਕ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਣਾ ਚਾਹੀਦਾ ਹੈ ਜਦੋਂ ਕੌਮ ਖਿੰਡ ਜਾਵੇ। ਫਿਲਹਾਲ ਕੌਮ ਅੱਗੇ ਲੀਡਰਸ਼ਿਪ ਦਾ ਸਵਾਲ ਹੈ। ਪੰਜਾਬ ਦੀ ਧਰਤੀ ਤੋਂ ਨਿਰਪੱਖ ਲੀਡਰਸ਼ਿਪ ਤਿਆਰ ਕੀਤੀ ਜਾਵੇ। ਕਿਸੇ ਇੱਕ ਪਰਿਵਾਰ ਦਾ ਨਿੱਜੀ ਏਜੰਡਾ ਲਾਗੂ ਨਹੀਂ ਹੋਣਾ ਚਾਹੀਦਾ ਹੈ। ਹਰਮੀਤ ਸਿੰਘ ਕਾਲਕਾ ਬਿਨਾਂ ਨਾਂ ਲਈ ਬਾਦਲ ਪਰਿਵਾਰ ਤੇ ਸਵਾਲ ਚੁੱਕ ਰਹੇ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 1984 ਵਿੱਚ ਜੋ ਕੁਝ ਵੀ ਹੋਇਆ ਹੈ ਉਸ ਦਾ ਅਸਰ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਬੈਠੇ ਸਿੱਖਾਂ ਤੇ ਬਹੁਤ ਜ਼ਿਆਦਾ ਪਿਆ। ਸਿੱਖਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਨਾ ਪਿਆ। ਉਹਨਾਂ ਕਿਹਾ ਕਿ ਹੁਣ ਵੀ ਪੰਜਾਬ ਵਿੱਚ ਵੱਖਵਾਦ ਦੀ ਜਿਹੜੀ ਆਵਾਜ਼ ਉੱਠੀ ਹੈ ਉਸ ਦਾ ਅਸਰ ਪੰਜਾਬ ਤੋਂ ਬਾਹਰ ਲੋਕਾਂ ਤੇ ਕਾਫੀ ਨਜ਼ਰ ਆਇਆ ਹੈ। ਪ੍ਰਧਾਨ ਕਾਲਕਾ ਨੇ ਕਿਹਾ ਕਿ ਅਸੀਂ ਵੱਖਵਾਦੀ ਨੀਤੀ ਦੇ ਹਮੇਸ਼ਾ ਖਿਲਾਫ ਹਾਂ ਅਤੇ ਸਿੱਖ ਹਮੇਸ਼ਾ ਦੇਸ਼ ਦੀ ਏਕਤਾ ਦੇ ਲਈ ਖੜਾ ਹੁੰਦਾ ਹੈ। NCERT ਨੇ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚੋਂ ਮਹਾਤਮਾ ਗਾਂਧੀ, ਨਥੂਰਾਮ ਗੋਡਸੇ ਤੇ RSS ਨਾਲ ਜੁੜੀਆਂ ਕੁਝ ਜਾਣਕਾਰੀਆਂ ਹਟਾ ਦਿੱਤੀਆਂ ਹਨ। ਕਿਤਾਬਾਂ ਵਿੱਚੋਂ ਉਹ ਹਿੱਸਾ ਹਟਾਇਆ ਗਿਆ ਹੈ ਜਿਸ ਵਿੱਚ ਗਾਂਧੀ ਦੀ ਹੱਤਿਆ ਤੋਂ ਬਾਅਦ ਫਿਰਕਾ ਪ੍ਰਸਤੀ ਫੈਲਾਉਣ ਵਾਲੀਆਂ ਜਥੇਬੰਦੀਆਂ ਖਿਲਾਫ ਕਾਰਵਾਈ ਦਾ ਜ਼ਿਕਰ ਸੀ। ਇਸ ਵਿੱਚ ਸਰਕਾਰ ਵੱਲੋਂ RSS ਵਰਗੀਆਂ ਜਥੇਬੰਦੀਆਂ ਤੇ ਕੁਝ ਸਮੇਂ ਲਈ ਪਾਬੰਦੀ ਲਗਾਉਣ ਦੀ ਗੱਲ ਵੀ ਸ਼ਾਮਲ ਸੀ। ਇਹਨਾਂ ਵਿਦਿਆਰਥੀਆਂ ਨੂੰ ਹੁਣ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੁਗਲ ਸਾਮਰਾਜ, ਦਿੱਲੀ ਦਰਬਾਰ, ਅਕਬਰਨਾਮਾ, ਬਾਦਸ਼ਾਹਨਾਮਾ ਅਤੇ ਕਈ ਸਿਆਸੀ ਪਾਰਟੀਆਂ ਦੇ ਉਭਾਰ ਦੀਆਂ ਕਹਾਣੀਆਂ ਪੜ੍ਹਨ ਨੂੰ ਨਹੀਂ ਮਿਲਣਗੀਆਂ। ਹਾਲਾਂਕਿ ਸਿਲੇਬਸ ਵਿੱਚੋਂ ਮੁਗਲ ਦਰਬਾਰ ਅਤੇ ਹੋਰ ਅਧਿਆਏ ਹਟਾਉਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ਤੋਂ ਪਹਿਲਾਂ 12ਵੀਂ ਜਮਾਤ ਦੇ ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਹਿੰਦੀ ਦੇ ਸਿਲੇਬਸ ਵਿੱਚ ਵੀ ਬਦਲਾਅ ਕੀਤੇ ਗਏ ਸਨ। NCERT ਇਤਿਹਾਸ ਦੀ ਕਿਤਾਬਾਂ ਦੇ ਵਿੱਚੋਂ ਦੀ ਜਿਹੜਾ ਮੁਗਲ ਪੀਰੀਅਡ ਹੈ ਉਸ ਨੂੰ ਕੱਢ ਰਹੀ ਹੈ। ਮੈਂ ਸਮਝਦਾ ਵਾਂ ਕਿ ਮੈਨੂੰ ਨਹੀਂ ਪਤਾ ਸਰਕਾਰ ਦਾ ਕੌਣ ਐਡਵਾਈਜ਼ਰ ਹੈ, ਔਰ ਅਗਰ ਸਰਕਾਰ ਇਹ ਕੰਮ ਕਰ ਰਹੀ ਹੈ ਕਿ ਮੁਗਲਾਂ ਦਾ ਇਤਿਹਾਸ ਕੱਢਣ ਜਾ ਰਹੀ ਹੈ, ਮੈਂ ਸਮਝਦਾ ਕਿ 3 ਕੌਮਾਂ ਨੂੰ ਬਹੁਤ ਵੱਡਾ ਫਰਕ ਪਏਗਾ। ਇਹ ਫਰਕ ਪਏਗਾ ਸਿੱਖਾਂ ਨੂੰ, ਇਹ ਫਰਕ ਪਏਗਾ ਮਰਾਠਿਆਂ ਨੂੰ, ਇਹ ਫਰਕ ਪਏਗਾ ਰਾਜਪੂਤਾਂ ਨੂੰ। ਇਹ ਮੁਗਲਾਂ ਦੇ ਨਾਲ ਜੇ ਜੰਗ ਲੜੀ ਸੀ ਤੇ ਜਾਂ ਮਰਾਠਿਆਂ ਲੜੀ ਜਾਂ ਸਿੱਖਾਂ ਲੜੀ ਜਾਂ ਰਾਜਪੂਤਾਂ ਨੇ ਲੜੀ। ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ 5ਵੇਂ ਪਾਤਸ਼ਾਹ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ, ਜਾਂ ਦਿੱਲੀ ਦੇ ਲਾਲ ਕਿਲ੍ਹੇ ਦਾ ਇਤਿਹਾਸ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਔਰ ਕਿਹੋ ਜਿਹਾ ਹੁਕਮ ਹੋਏ ਔਰ ਦਿੱਲੀ ਫਤਿਹ ਕੀਤੀ ਸੀ ਸਿੱਖਾਂ ਨੇ, ਜਿਹਨੂੰ ਅਸੀਂ ਮਨਾਉਣ ਜਾ ਰਹੇ ਹਾਂ। ਸ਼ਿਵਾਜੀ ਮਰਾਠਾ ਜਿਹਨੇ ਔਰੰਗਜ਼ੇਬ ਦੇ ਨਾਲ ਲੜਾਈ ਲੜੀ ਸੀ, ਕਿੰਨੀਆਂ ਲੜਾਈਆਂ, ਬੈਟਲ ਆਫ ਪਾਨੀਪਤ ਮਰਾਠਿਆਂ ਨੇ ਲੜੀ ਹੈ। ਮਹਾਰਾਣਾ ਪ੍ਰਤਾਪ ਦਾ ਇੱਕ ਆਪਣਾ ਇਤਿਹਾਸ ਹੈ। ਮੈਂ ਸਮਝਦਾ ਵਾਂ ਉਹ ਪੇਸ਼ਵਾ ਕੀ ਨਾਂ ਸੀ, ਪੇਸ਼ਵਾ ਬਾਜੀ ਰਾਓ ਦੀ ਗੱਲ ਕਰ ਲਈਏ, ਮੁਹੰਮਦ ਗੌਰੀ ਦੇ ਨਾਲ ਜਿਹੜਾ ਸੀਗਾ ਚੌਹਾਨ, ਪ੍ਰਿਥਵੀ ਰਾਜ ਚੌਹਾਨ, ਜਿਹੜਾ ਬੂਹੇ ਲਾ ਕੇ ਲੈ ਗਿਆ ਸੀ ਸੋਮਨਾਥ ਦੇ ਮੰਦਿਰਾਂ ਦਾ। ਮੈਂ ਸਮਝਦਾ ਕਿ ਤੁਸੀਂ ਜਿਹੜਾ ਇਹ ਕੰਮ ਕਰਦੇ ਪਏ ਹੋ ਨਾ, ਸ਼ਾਇਦ ਮੁਗਲਾਂ ਨੂੰ ਪਾਸੇ ਕਰਨ ਵਾਸਤੇ ਕਰ ਰਹੇ ਹੋ, ਜਾਂ ਤੁਸੀਂ ਕੋਈ ਮੁਸਲਮਾਨਾਂ ਦਾ ਚਸ਼ਮਾ ਪਾ ਕੇ ਕਰ ਰਹੇ ਹੋ। ਲੇਕਿਨ ਇਹ ਯਾਦ ਰੱਖੋ, ਤੁਸੀਂ ਸਾਰਾ ਇਤਿਹਾਸ ਵਿਗਾੜ ਦਿਓਗੇ, ਤੁਸੀਂ ਸਾਰਾ ਇਤਿਹਾਸ ਖਤਮ ਕਰ ਦਿਓਗੇ, ਉਹਨਾਂ ਕੌਮਾਂ ਦਾ ਇਤਿਹਾਸ ਖਤਮ ਕਰ ਦਿਓਗੇ ਜਿਨ੍ਹਾਂ ਕੌਮਾਂ ਦੇ ਇਤਿਹਾਸ ਨੂੰ ਦੇਖ ਦੇਖ ਕੇ ਅੱਜ ਫੌਜ ਜਿਹੜੀ ਹੈ ਉਹ ਬਾਰਡਰਾਂ ਤੇ ਲੜਦੀ ਹੈ, ਸੀਨੇ 'ਚ ਗੋਲੀਆਂ ਖਾਂਦੀ ਹੈ। ਮੈਂ ਸਮਝਦਾ ਕਿ ਇਹ ਦੁਬਾਰਾ ਸੋਚਣਾ ਚਾਹੀਦਾ ਔਰ ਅਸੀਂ ਇਸ ਤੇ ਪ੍ਰੋਟੈਸਟ ਕਰਦੇ ਹਾਂ। ਪੰਜਾਬ ਵਿੱਚ CM ਦੀ ਯੋਗਸ਼ਾਲਾ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਸਿਹਤਮੰਦ, ਗਤੀਸ਼ੀਲ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਕਰੇਗਾ। ਉਹਨਾਂ ਕਿਹਾ ਕਿ ਉਹ ਆਪ ਵੀ ਯੋਗ ਦੇ ਜ਼ਰੀਏ ਸਰੀਰ ਨੂੰ ਚੁਸਤ ਰੱਖਦੇ ਹਨ। ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਤੰਜ ਕੱਸਿਆ ਹੈ ਅਤੇ CM ਮਾਨ ਦਾ ਯੋਗਾ ਨੂੰ ਲੈ ਕੇ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਹੈ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹਰ ਪੰਜਾਬੀ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੜਕੇ ਯੋਗਾ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ, ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਦੇਰ ਸ਼ਾਮ ਦੀਆਂ ਜ਼ਰੂਰਤਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਬਾਜਵਾ ਨੇ ਇਸ ਦੇ ਨਾਲ ਭਗਵੰਤ ਮਾਨ ਦਾ ਯੋਗਾ ਨੂੰ ਲੈ ਕੇ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਹੈ। ਮੈਂ ਵੀ ਸਵੇਰੇ ਸਵੇਰੇ ਯੋਗਾ ਕਰਦਾ, ਇਹਦੇ ਬਹੁਤ ਫਾਇਦੇ ਨੇ। ਕਿਵੇਂ ਹੱਸਦੇ ਆ, ਜਿਵੇਂ ਗੇਰ ਪਾਇਆ ਹੋਵੇ। ਧਿਆਨ ਲਾਉਣ ਦੀ ਪਰੰਪਰਾ ਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਦੁਬਾਰਾ ਇੱਕ ਲੋਕ ਲਹਿਰ ਬਣਾਉਣੀ ਚਾਹੁੰਦੇ ਹਾਂ। ਇਹਦੇ ਲਈ ਪੰਜਾਬ ਸਰਕਾਰ ਸ਼ੁਰੂ ਕਰ ਰਹੀ ਹੈ CM ਦੀ ਯੋਗਸ਼ਾਲਾ। ਇਹ ਕੀ ਹੈ? ਇਹ ਯੋਗਾ ਬੱਚਾ, ਇਹ ਯੋਗਾ ਹੈ? ਇਹਦਾ ਐਂ ਲੱਗਦਾ ਜਿਵੇਂ ਕਿਸੇ ਕੁੱਤੇ ਨੂੰ ਖੰਘ ਹੋਈ ਹੋਵੇ। ਜਦੋਂ ਇਹੋ ਜਿਹੀ ਖੰਘ ਸਾਡੇ ਪਿੰਡ ਕਿਸੇ ਕੁੱਤੇ ਨੂੰ ਹੁੰਦੀ ਹੈ ਨਾ,
ਬਸ 3 ਕੁ ਦਿਨ ਹੀ ਖੰਘਦਾ, ਬਾਅਦ 'ਚ ਕਿਸੇ ਨਾ ਕਿਸੇ ਰੂੜੀ ਤੇ ਮਰਿਆ ਪਿਆ ਹੀ ਲੱਭਦਾ। ਵਾਇਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੋਂ ਬਾਅਦ ਵੀਰਵਾਰ ਨੂੰ ਭਗਵੰਤ ਸਿੰਘ ਬਾਜੇਕੇ ਦੇ ਮਾਮਲੇ ਵਿੱਚ ਹਾਰਬੀਅਸ ਕਾਰਪਸ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਸੀ, ਪਰ ਅਦਾਲਤ ਨੇ ਇਸ ਤੇ ਵਾਇਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਨੂੰ ਝਾੜ ਲਗਾਈ। ਅਦਾਲਤ ਨੇ ਪੁੱਛਿਆ ਕਿ ਤੁਸੀਂ ਕਿਸ ਆਧਾਰ ਤੇ ਹਾਰਬੀਅਸ ਕਾਰਪਸ ਪਟੀਸ਼ਨ ਪਾ ਰਹੇ ਹੋ, ਜਦਕਿ ਸਰਕਾਰ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਬਾਜੇਕੇ ਅਸਾਮ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਤੇ NSA ਲਗਾਇਆ ਹੋਇਆ ਹੈ। ਕੀ ਤੁਹਾਨੂੰ ਹਾਰਬੀਅਸ ਕਾਰਪਸ ਪਟੀਸ਼ਨ ਦਾ ਮਤਲਬ ਨਹੀਂ ਪਤਾ ਹੈ? ਅਦਾਲਤ ਨੇ ਕਿਹਾ ਕਿ ਤੁਹਾਨੂੰ ਕਾਨੂੰਨ ਦੀ ਬੇਸਿਕ ਨੌਲੇਜ ਵੀ ਨਹੀਂ ਹੈ। ਇਸ ਤੋਂ ਬਾਅਦ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਅਸੀਂ ਅਸਾਮ ਜੇਲ੍ਹ ਵਿੱਚ ਬਾਜੇਕੇ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਫਿਰ ਜੱਜ ਨੇ ਸਵਾਲ ਕੀਤਾ ਕਿ ਤੁਸੀਂ ਹਾਰਬੀਅਸ ਕਾਰਪਸ ਕਿਉਂ ਪਾ ਰਹੇ ਹੋ? ਇਸ ਦੇ ਲਈ ਤੁਹਾਨੂੰ ਅਸਾਮ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਮਿਲਣ ਲਈ, ਪਰ ਕੋਈ ਜਵਾਬ ਨਹੀਂ ਆਇਆ। ਤਾਂ ਅਦਾਲਤ ਨੇ ਕਿਹਾ ਕਿ ਤੁਹਾਨੂੰ ਸਹੀ ਗਰਾਊਂਡ ਵਾਲੀ ਪਟੀਸ਼ਨ ਪਾਉਣੀ ਚਾਹੀਦੀ ਸੀ। ਅਦਾਲਤ ਨੇ ਪਟੀਸ਼ਨ ਵਿੱਚ ਅਸਾਮ ਦੇ ਜੇਲ੍ਹ ਸੁਪਰਡੈਂਟ ਨੂੰ ਬਾਈ ਨੇਮ ਪਾਰਟੀ ਬਣਾਉਣ ਨੂੰ ਲੈ ਕੇ ਵੀ ਇਤਰਾਜ਼ ਜ਼ਾਹਰ ਕੀਤਾ ਅਤੇ ਨਿਰਦੇਸ਼ ਦਿੱਤੇ ਕਿ ਤੁਸੀਂ ਉਹਨਾਂ ਦਾ ਨਾ ਫੋਨ ਹਟਾਓ। ਹੁਣ ਇਸ ਮਾਮਲੇ ਵਿੱਚ 11 ਅਪ੍ਰੈਲ ਨੂੰ ਸੁਣਵਾਈ ਹੋਵੇਗੀ, ਜਦੋਂ ਅੰਮ੍ਰਿਤਪਾਲ ਸਿੰਘ ਸਮੇਤ 5 ਹੋਰ ਪਟੀਸ਼ਨਾਂ ਤੇ ਅਦਾਲਤ ਸੁਣਵਾਈ ਕਰੇਗਾ। ਵਾਇਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਕਾਰ ਦੀ ਕਾਰਵਾਈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਦੇ ਮੈਂਬਰਾਂ ਨੇ ਹੋਰ ਸਿਆਸੀ ਪਾਰਟੀਆਂ ਦੇ ਦੋਗਲੇ ਬਿਆਨਾਂ ਦਾ ਵੀ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਸਭ ਪਾਰਟੀਆਂ ਨੇ ਮਿਲ ਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਸ ਸਾਜ਼ਿਸ਼ ਵਿੱਚ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕੁਝ ਨਹੀਂ ਕੀਤਾ ਸੀ ਕਿ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਜਾਵੇ, ਤੇ ਜੇਕਰ ਉਹਨਾਂ ਦਾ ਮਕਸਦ ਕੇਵਲ ਉਹਨਾਂ ਦੀ ਗ੍ਰਿਫਤਾਰੀ ਹੁੰਦਾ ਤਾਂ ਉਹ ਘਰੋਂ ਵੀ ਗ੍ਰਿਫਤਾਰ ਕੀਤੇ ਜਾ ਸਕਦੇ ਸੀ ਜਾਂ ਥਾਣੇ ਵਿੱਚ ਵੀ ਪੁੱਛ ਪੜਤਾਲ ਹੋ ਸਕਦੀ ਸੀ, ਪਰ ਅਜਿਹਾ ਨਾ ਕਰਕੇ ਸਾਜ਼ਿਸ਼ ਦੇ ਤਹਿਤ ਉਹਨਾਂ ਨਾਲ ਇਹ ਸਭ ਕੁਝ ਕੀਤਾ ਗਿਆ। ਪਰ ਮੈਂ ਲੀਡਰ ਰੰਗ ਬਦਲਦੇ ਨਹੀਂ ਵੇਖੇ। ਹੁਣ ਕਹਿੰਦੇ ਆ ਵੀ ਅੰਮ੍ਰਿਤਪਾਲ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ, ਮੈਨੂੰ ਇਹ ਦੱਸੋ ਵੀ ਅੰਮ੍ਰਿਤਪਾਲ ਕੋਲੇ ਕੋਈ ਬੰਬ ਹੈਗਾ ਸੀ? ਅੰਮ੍ਰਿਤਪਾਲ ਕੋਲ ਕੋਈ ਪਰਮਾਣੂ ਹਥਿਆਰ ਸੀ? ਅੰਮ੍ਰਿਤਪਾਲ ਕੋਲ ਇਹਨੇ ਕਿਸੇ ਦੀ ਫਰੋਤੀ ਕੀਤੀ ਸੀਗੀ? ਅੰਮ੍ਰਿਤਪਾਲ ਨੇ ਉਹ ਕਿਹੜਾ ਕੰਮ ਕੀਤਾ ਸੀ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਸੀ? ਕੋਈ ਐਸਾ ਕੰਮ ਨਹੀਂ ਸੀ ਕੀਤਾ। ਇਸ ਕਰਕੇ ਜੇ ਉਹਦੀ ਲੋੜ ਸੀ, ਮੰਨ ਲਓ ਲੋੜ ਸੀ ਵੀ ਇਹ ਸਾਰਾ ਕੁਛ ਇਲਜ਼ਾਮ ਲੱਗਦੇ ਸੀ, 41C ਦਾ ਨੋਟਿਸ ਦਿੰਦੇ, ਉਹਨੂੰ ਬੁਲਾਉਂਦੇ, 160 CRPC ਤਹਿਤ ਬੁਲਾਉਂਦੇ, ਜੇ ਨਾ ਆਉਂਦੇ ਕੋਰਟ 'ਚ ਰੱਖਦੇ, ਭਗੌੜਾ ਹੋ ਜਾਂਦੇ, ਇਹ ਸਾਰਾ ਹੁੰਦਾ, ਫਿਰ ਅਸੀਂ ਜਾਂਦੇ, ਪੱਖ ਸਾਹਮਣੇ ਆ ਜਾਂਦਾ। ਹੁਣ ਤੁਸੀਂ ਵੇਖੋ ਗਿਰਗਿਟ ਵਾਂਗ ਰੰਗ, ਮਜੀਠਾ ਕਹਿੰਦਾ ਤੁੰਨ ਦੋ ਅੰਦਰ, ਬਿੱਟੂ ਕਹਿੰਦਾ ਤੁੰਨ ਦੋ ਅੰਦਰ, ਕੇਜਰੀ ਕਹਿੰਦਾ ਤੁੰਨ ਦੋ ਅੰਦਰ, ਸਾਰੇ ਕਹਿੰਦੇ ਤੁੰਨ ਦੋ ਅੰਦਰ। ਕੋਈ ਪੰਜਾਬ ਦਾ ਲੀਡਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬਗੈਰ ਦੱਸੋ ਜਿਹੜਾ ਕਹਿੰਦਾ ਨਹੀਂ ਹੁੰਦਾ। ਹੁਣ ਵੇਖੀ, ਹੁਣ ਗਿਰਗਿਟ ਵਾਂਗ ਰੰਗ ਬਦਲ ਗਏ, ਪਹਿਲਾਂ ਪਸਾ ਲਿਆ ਤੇ ਹੁਣ ਕਹਿੰਦੇ ਆ ਹਮਦਰਦੀ। ਪਹਿਲਾਂ ਦਰਬਾਰ ਸਾਹਿਬ ਰਲ ਕੇ ਕਾਂਗਰਸ BJP ਵਾਲੇ ਦਰਬਾਰ ਸਾਹਿਬ ਢਵਾਲਿਆ ਤੇ ਫਿਰ ਕਹਿੰਦੇ ਜੀ ਕਾਂਗਰਸ ਨੇ ਕਿ ਜਦੋਂ ਕਿ ਸਾਰੇ ਦੋਸ਼ੀ ਸੀ। ਇਸ ਕਰਕੇ ਅੰਮ੍ਰਿਤਪਾਲ ਨੂੰ ਫੜਾਉਣ ਵਾਲੇ ਸਾਰੇ, ਬਾਦਲ ਦਲੀਏ ਵੀ ਫੜਾਉਣ ਵਾਲਾ, ਮਜੀਠਾ ਵੀ ਫੜਾਉਣ ਵਾਲਾ, ਹਰਸਿਮਰਤ ਵੀ ਫੜਾਉਣ ਵਾਲੀ ਹੈ ਤੇ ਕਾਂਗਰਸ ਵੀ ਫੜਾਉਣ ਵਾਲੀ ਹੈ, BJP RS ਵੀ ਫੜਾਉਣ ਵਾਲੀ ਹੈ ਤੇ ਭਗਵੰਤ ਮਾਨ ਉਹਦਾ ਮੋਹਰਾ ਬਣ ਕੇ ਅੱਗਾ ਲੱਗ ਕੇ ਉਹਨੇ ਕੰਮ ਕੀਤਾ। ਤੇ NSA ਦੱਸੋ ਕਿਉਂ ਲਾਇਆ ਜੀ? ਕਿਹੜਾ NSA ਦੱਸੋ? ਬਾਜੇਕੇ ਉਹ NSA ਵਾਲਾ ਬੰਦਾ ਜੀ? ਤੁਸੀਂ ਮੈਨੂੰ ਦੱਸੋ ਜਿਹੜਾ ਆਪਣਾ ਕੁਲਵੰਤ ਸਿੰਘ ਰਾਊਕੇ ਹੈ, ਬਿਜਲੀ ਬੋਰਡ 'ਚ ਲੱਗਿਆ, ਪਿਓ ਦਾ ਸ਼ਹੀਦ ਹੋਇਆ, ਉਹ NSA ਵਾਲਾ ਬੰਦਾ? ਬਸੰਤ ਸਿੰਘ NSA ਵਾਲਾ ਬੰਦਾ? ਕਲਸੀ NSA ਵਾਲਾ ਬੰਦਾ? ਬੁੱਕਣ ਵਾਲਾ NSA ਵਾਲਾ ਬੰਦਾ? NSA ਪਤਾ ਕਿਹਦੇ ਲਾਉਣੀ ਸੀ ਜੀ? ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਤੇ NSA ਲਾਓ। ਸਰਸੇ ਵਾਲੇ ਸਾਧ ਤੇ NSA ਲਾਓ। ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਕਰਾਈ ਤੇ ਉਹਨਾਂ ਨੂੰ ਬਚਾਇਆ, ਉਹਨਾਂ ਤੇ NSA ਲਾਓ। ਘਈ ਤੇ ਜਿਹੜਾ ਐਡਵੋਕੇਟ ਜਨਰਲ ਆ ਇਹਨਾਂ ਨੇ ਲਾਇਆ, ਜਿਹੜਾ ਸਰਸੇ ਵਾਲੇ ਸਿਹਤ ਦਾ ਚੇਲਾ, ਉਹਦੇ ਤੇ NSA ਲਾਓ। ਵੇਖੋ ਬਿਸ਼ਨੋਈ ਤੇ NSA ਲਾਓ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਮਾਰੋ, ਜਿਨ੍ਹਾਂ ਨੇ ਨੰਗਲੰਬੀਆਂ ਨੂੰ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਇੱਕ ਸਿਸਟਮ ਦੇ ਤਹਿਤ ਦੀਪ ਸਿੱਧੂ ਨੂੰ ਸ਼ਹੀਦ ਕਰਾਇਆ, NSA ਤਾਂ ਉਹਨਾਂ ਤੇ ਲੱਗਣੀ ਸੀ, NSA ਲੱਗਦੀ ਭਗਤਾਂ ਤੇ। ਇਸ ਕਰਕੇ ਅੱਜ ਅਸੀਂ SSP ਸਾਹਿਬ ਨੂੰ ਮਿਲੇ ਸੀ। 64 ਬੰਦਿਆਂ ਦੇ ਪਰਚਾ ਗੈਰ ਕਾਨੂੰਨੀ ਹੈ। ਜਦੋਂ ਸੰਵਿਧਾਨ ਦੀ ਧਾਰਾ 14-19 ਹੈ, ਜਦੋਂ ਸਾਡੀ ਪ੍ਰਧਾਨ ਮੰਤਰੀ ਗੱਲ ਨਹੀਂ ਸੁਣਦਾ, ਸਾਡੀ ਚੀਫ ਮਿਨਿਸਟਰ ਗੱਲ ਨਹੀਂ ਸੁਣਦਾ, ਸਾਡਾ ਪ੍ਰਸ਼ਾਸਨ ਗੱਲ ਨਹੀਂ ਸੁਣਦਾ, 92 ਵੱਗ MLA ਦਾ ਫਿਰਦਾ ਹੈ, ਉਹ ਸਾਡੀ ਗੱਲ ਨਹੀਂ ਸੁਣਦੇ, ਮੰਤਰੀ ਸਾਡੀ ਗੱਲ ਨਹੀਂ ਸੁਣਦੇ, ਤੇ ਫਿਰ ਜਮਹੂਰੀ ਤੌਰ ਤੇ ਧਰਨਾ ਲਾ ਸਕਦੇ ਹਾਂ, ਮੁਜ਼ਾਹਰਾ ਕਰ ਸਕਦੇ ਹਾਂ, ਟੈਂਕੀ ਤੇ ਚੜ੍ਹ ਸਕਦੇ ਹਾਂ, ਸੜਕ ਜਾਮ ਕਰੇ, ਦੈਟ ਇਜ਼ ਲਾਅ। ਅਸੀਂ ਲਾਅ ਦੇ ਮੁਤਾਬਕ ਸੀ ਤੇ ਇਹਨਾਂ ਨੇ ਸਾਡੀ ਜਮਹੂਰੀਅਤ ਦਾ ਕਤਲ ਕਰਤਾ। ਮੰਨ ਲਓ ਗੱਡੀਆਂ ਟੁੱਟ ਗਈਆਂ, ਕਹਿੰਦੇ ਉਹ ਕਦ ਕੋ ਟੁੱਟ ਗਈਆਂ ਤੇ ਫਿਰ ਬਲੇਡ ਵਿੱਚ ਵੜ ਕੇ ਕੀ ਨਹੀਂ ਮਾਰਤੇ? ਹੁਣ ਫਰਜ਼ ਕਰੋ ਰੋੜਾ ਵੱਜ ਗਿਆ, ਚਲੋ ਉਹਦੇ ਲੜਾਈ ਹੋ ਗਈ, ਮੰਨ ਲਓ ਲੜਾਈ ਤਾਂ ਸਿੱਖਾਂ ਦੀ ਹੋਈ ਨਹੀਂ, ਫਿਰ ਕਿਉਂ ਬਲੇਡ ਮਾਰੇ? ਇਸ ਕਰਕੇ ਕਿੜ ਕੱਢਣੀ ਚਾਹੁੰਦੇ ਸੀ। ਅੱਜ SSP ਨੂੰ ਭੁਪਿੰਦਰ ਸਿੰਘ ਸਿੱਧੂ ਨੂੰ ਮਿਲੇ ਸੀ, ਉਹਨਾਂ ਨੇ ਸਾਡੀ ਗੱਲ ਵਧੀਆ ਸੁਣੀ ਹੈ, ਬਹੁਤ ਦਲੀਲ ਨਾਲ ਗੱਲ ਸੁਣੀ ਹੈ। ਉੱਧਰੋਂ ਅਸੀਂ ਡਿਪਟੀ ਕਮਿਸ਼ਨ ਦਾ ਜਿਹੜਾ SDM ਨਾਲ ਮਿਲੇ ਸੀਗੇ, ਉਹਨਾਂ ਨੇ ਗੱਲ ਸ਼ੁਰੂ ਕੀਤੀ ਸੀਗਾ ਪਰਚੇ ਰੱਦ ਕਰੋ
ਤੇ ਜਿਹੜਾ ਸਾਡਾ ਹਰਪਾਲ ਸਿੰਘ ਹੋਰੀ ਹੈ ਤੇ ਸਾਰੇ ਪੱਤਰਕਾਰ ਹੈ ਇਹਨਾਂ ਨੂੰ ਵੀ ਰਿਹਾ ਕਰੋ। ਤੇ ਸਾਡੇ ਤੇ ਪਰਚਾ ਪਾਤਾ, ਭੁੱਲਰ ਸਾਹਿਬ ਤੇ ਪਾਤਾ, ਗੁਰਚਰਨ ਸਿੰਘ ਤੇ ਦੱਸੋ ਜੀ ਹੈਂ, ਥਿੰਦ ਸਾਹਿਬ ਤੇ ਪਰਚਾ ਪਾਤਾ, ਸੂਰ ਸਿੰਘ ਤੇ ਪਰਚਾ ਪਾਤਾ, ਪ੍ਰਗਟ ਸਿੰਘ ਤੇ ਪਰਚਾ ਪਾਤਾ, ਮੈਂ ਕਿਹਦਾ ਨਾਮ ਸਤਿਕਾਰ ਸਭਾ ਦੇ ਪਰਤਾ, ਸਾਰੇ ਬੰਦਿਆਂ ਦੇ ਪਰਚਾ ਪਾਤਾ। ਇਹ ਤੁਰੰਤ ਇਹਨੂੰ ਰੱਦ ਕਰਨਾ ਚਾਹੀਦਾ। ਤੇ ਇਹ ਜਿਹੜਾ ਮਾਹੌਲ ਸੀ ਪੰਜਾਬ ਦਾ, ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ। ਮੈਂ ਕਹਿਣਾ ਪੰਜਾਬ ਦੇ ਵਿੱਚ ਬਿਲਕੁਲ ਸ਼ਾਂਤੀ ਹੈ, ਨਾ ਹਿੰਦੂ ਲੜਦਾ, ਨਾ ਮੁਸਲਮਾਨ ਲੜਦੇ, ਨਾ ਸਾਈ ਲੜਦੇ, ਅਸੀਂ ਸਾਰੇ ਇਕੱਠੇ ਹੈ। ਸਾਡਾ ਮਾਹੌਲ ਇੰਡੀਅਨ ਸਟੇਟ ਤੇ ਕੇਜਰੀਵਾਲ ਸਰਕਾਰ ਰਲ ਕੇ ਕਰ ਰਹੀ ਹੈ। ਐਤਕੀ ਬੜੀ ਖੁਸ਼ੀ ਦੀ ਗੱਲ ਹੈ, ਪਰ ਇਹਨਾਂ ਨੇ ਜਿਵੇਂ ਸਾਨੂੰ ਲੜਾਇਆ ਸੀ, ਜਿਵੇਂ ਸਾਡਾ ਮਾਹੌਲ ਖਰਾਬ ਕਰਨਾ ਚਾਹਿਆ ਸੀ, ਪੰਜਾਬ ਦਾ ਲੋਕਾਂ ਨੇ ਇਹਨਾਂ ਦੀ ਪਾਲਿਸੀ ਨੂੰ ਜਾਣ ਗਏ ਹੈ। ਤੇ ਅਸੀਂ ਆਪਸ ਵਿੱਚ ਕੋਈ ਲੜੇ ਨਹੀਂ, ਨਾ ਹੀ ਲੋਕਾਂ ਦੇ ਵਿੱਚ ਐਸੀ ਮਾਹੌਲ ਪੈਦਾ ਹੋਇਆ ਕਿ ਵੀ ਜੇ ਸਿੱਖ ਅੱਗੇ ਆ ਗਏ, ਜੇ ਫਲਾਣਾ ਆ ਗਿਆ, ਮਾਹੌਲ ਖਰਾਬ ਹੋ ਜਾਊਗਾ, ਕਿਉਂਕਿ ਅਸੀਂ ਸ਼ਾਂਤੀ 'ਚ ਰਹਿੰਦੇ, ਉਵੇਂ ਰਹਿੰਦੇ ਹਾਂ। ਇਸ ਕਰਕੇ ਮੈਂ ਪੂਰੀ ਇੰਡੀਅਨ ਸਟੇਟ ਨੂੰ ਇਹ ਵੀ ਚੇਤਾਵਨੀ ਵੀ ਅਸੀਂ ਦਿੰਦੇ ਹਾਂ ਵੀ ਬਾਜ ਆ ਜਾਓ, ਸਾਨੂੰ ਲੜਾਓ, ਅਸੀਂ ਹਿੰਦੂ ਸਿੱਖ ਮੁਸਲਮਾਨ ਇਕੱਠੇ ਹਾਂ, ਤੁਹਾਡੀਆਂ ਚਾਲਾਂ 'ਚੋਂ ਅਸੀਂ ਆ ਗਏ ਹਾਂ। ਇਸ ਕਰਕੇ ਤੁਸੀਂ ਜੇ ਤੁਸੀਂ ਕਿਸੇ ਦਾ ਫਾਇਦਾ ਕਰਨਾ ਹੈ ਤਾਂ ਸਾਡਾ ਬਾਰਡਰ ਹੀ ਖੋਲ੍ਹ ਦਿਓ, ਸੰਨੀ ਵਾਲਾ ਵਾਹਗਾ ਸਾਡਾ ਬਾਰਡਰ ਖੋਲ੍ਹ ਦਿਓ। ਇਹ ਜੇ ਸਾਡਾ ਫਾਇਦਾ ਕਰਨਾ ਹੈ, ਇੱਥੇ ਤੁਸੀਂ ਸਾਡਾ ਦੁਕਾਨਦਾਰ ਵੀ ਮਾਰਤਿਆ, ਈਜੀਡੇ ਖੋਲ੍ਹਤਾ, ਬਿੱਗ ਬਾਜ਼ਾਰ ਖੋਲ੍ਹਤਾ, ਮੈਟਰੋ ਖੋਲ੍ਹਤਾ, ਆਧਾਰ ਐਡੇ ਵੱਡੇ ਮਾਲ ਖੋਲ੍ਹ ਕੇ ਸਾਡੇ ਦੁਕਾਨਦਾਰ ਦਾ ਵੀ ਕਚੁੰਬਰ ਕੱਢਦਾ, ਕਿਸਾਨ ਦਾ ਵੀ ਕਚੁੰਬਰ ਕੱਢਤਾ। ਇਸ ਕਰਕੇ ਸਾਰਿਆਂ ਨੂੰ ਲੜਾ ਕੇ ਕਰਨਾ ਚਾਹੁੰਦੇ ਆ ਤੇ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਅਸੀਂ ਇਕੱਠੇ ਹਾਂ। ਤੇ ਅਸੀਂ ਜਿਹੜੇ ਪਰਚੇ ਆ ਦੁਬਾਰਾ ਫੇਰ ਕਹਿੰਦੇ ਹਾਂ। ਤੇ ਪਾਰਟੀ ਜੇ ਸਾਡੀ ਨਾ ਸੁਣੀ ਗਈ, ਅਸੀਂ ਜਮਹੂਰੀ ਢੰਗ ਨਾਲ, ਸ਼ਾਂਤੀ ਦੇ ਢੰਗ ਨਾਲ ਪਾਰਟੀ ਨਾਲ ਰਾਏ ਕਰਕੇ ਮਾਨ ਸਾਹਿਬ ਨਾਲ PAC ਨਾਲ ਅਗਲਾ ਪ੍ਰੋਗਰਾਮ ਫੇਰ ਅਸੀਂ ਦੇਵਾਂਗੇ। ਅਸੀਂ ਉਹਨਾਂ ਚਿਰ ਖਹਿੜਾ ਨਹੀਂ ਛੱਡਣਾ ਜਿੰਨਾ ਚਿਰ ਇਹ ਪਰਚੇ ਰੱਦ ਨਹੀਂ ਹੁੰਦੇ ਤੇ ਸਾਡੇ 12 ਸਿੰਘ ਰਿਹਾ ਨਹੀਂ। ਭਾਰਤ ਦੇ ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਗੰਭੀਰ ਟਿੱਪਣੀਆਂ ਕੀਤੀਆਂ ਹਨ। ਦੱਖਣੀ ਸੂਬੇ ਨਾਲ ਜੁੜੇ ਇੱਕ ਚੈਨਲ ਸੰਬੰਧੀ ਅਪੀਲ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਸਾਫ਼ ਕਿਹਾ ਹੈ ਕਿ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਲਈ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਨਹੀਂ ਉਠਾਇਆ ਜਾ ਸਕਦਾ। ਹਵਾਈ ਤੱਥਾਂ ਦੇ ਆਧਾਰ ਤੇ ਰਾਸ਼ਟਰੀ ਸੁਰੱਖਿਆ ਦੇ ਦਾਅਵੇ ਨਹੀਂ ਕੀਤੇ ਜਾ ਸਕਦੇ। ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਪ੍ਰੈਸ ਨੂੰ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ। ਅਦਾਲਤ ਮੁਤਾਬਕ ਸਰਕਾਰ ਦੀ ਆਲੋਚਨਾ ਕਰਨਾ ਕਿਸੇ ਟੀਵੀ ਚੈਨਲ ਦਾ ਲਾਇਸੈਂਸ ਰੱਦ ਕਰਨ ਦਾ ਆਧਾਰ ਨਹੀਂ ਹੈ। ਇੱਕ ਲੋਕਤੰਤਰੀ ਗਣਰਾਜ ਦੇ ਸੁਚਾਰੂ ਕੰਮਕਾਜ ਲਈ ਇੱਕ ਆਜ਼ਾਦ ਪ੍ਰੈਸ ਜ਼ਰੂਰੀ ਹੈ। ਇੱਕ ਲੋਕਤੰਤਰੀ ਸਮਾਜ ਵਿੱਚ ਇਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਰਾਜ ਦੇ ਕੰਮਕਾਜ ਤੇ ਰੋਸ਼ਨੀ ਪਾਉਂਦੀ ਹੈ। ਅਦਾਲਤ ਦੀਆਂ ਇਹ ਵੱਡੀਆਂ ਟਿੱਪਣੀਆਂ ਮਲਿਆਲਮ ਨਿਊਜ਼ ਚੈਨਲ ਮੀਡੀਆ ਵਨ ਨੀਲ ਸੰਬੰਧਿਤ ਕੇਸ ਦੀ ਸੁਪਰੀਮ ਕੋਰਟ 'ਚ ਹੋਈ ਸੁਣਵਾਈ ਦੌਰਾਨ ਆਈਆਂ ਹਨ। ਸੁਪਰੀਮ ਕੋਰਟ ਨੇ ਸੁਰੱਖਿਆ ਮਨਜ਼ੂਰੀ ਦੀ ਅਣਹੋਂਦ ਵਿੱਚ ਮੀਡੀਆ ਵਨ ਚੈਨਲਾਂ ਦੇ ਪ੍ਰਸਾਰਣ ਲਾਇਸੈਂਸ ਨੂੰ ਨਵਿਆਉਣ ਤੋਂ ਇਨਕਾਰ ਕਰਨ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਉਹਨਾਂ ਦਾ ਕਾਂਗਰਸ ਵਿੱਚ ਵਿਰੋਧੀ ਧਿਰ ਵੀ ਐਕਟਿਵ ਹੋ ਗਿਆ ਹੈ। ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਸ਼ੁਰੂ ਤੋਂ ਹੀ ਸਿੱਧੂ ਦੇ ਵਿਰੋਧ ਵਿੱਚ ਖੜੇ ਹੋਏ ਹਨ। ਇੱਕ ਵਾਰ ਮੁੜ ਤੋਂ ਉਹਨਾਂ ਨੇ ਸਿੱਧੂ ਤੇ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਸਿੱਧੂ ਜੇਲ੍ਹ ਆਪਣੇ ਨਿੱਜੀ ਕੇਸ ਲਈ ਗਏ ਸਨ, ਪਾਰਟੀ ਦੇ ਕਿਸੇ ਪ੍ਰੋਗਰਾਮ ਲਈ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੈ। ਲੁਧਿਆਣਾ ਤੋਂ MP ਨੇ ਕਿਹਾ ਕਿ ਸਿੱਧੂ ਅਤੇ ਚੰਨੀ ਨੇ ਮਿਲ ਕੇ ਪਾਰਟੀ ਨੂੰ ਵਿਰੋਧੀ ਧਿਰ ਵਿੱਚ ਬਿਠਾਇਆ ਹੈ ਅਤੇ ਪੰਜਾਬ ਸਰਕਾਰ ਨੇ 5 ਸਾਲ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਸੀ। ਚੰਨੀ ਅਤੇ ਸਿੱਧੂ ਦੀ ਆਪਸੀ ਲੜਾਈ ਦੀ ਵਜ੍ਹਾ ਕਰਕੇ ਵਰਕਰ ਮਾਯੂਸ ਹੋ ਗਏ ਅਤੇ ਉਹਨਾਂ ਨੇ ਚੋਣਾਂ ਵਿੱਚ ਦਮ ਨਹੀਂ ਲਗਾਇਆ। ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਹੁਣ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਵੇਗੀ। ਰਵਨੀਤ ਬਿੱਟੂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਾਂਗਰਸ ਹਾਈਕਮਾਨ ਵੱਲੋਂ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਸਨ। ਸੂਬੇ ਵਿੱਚ ਜਲੰਧਰ ਜ਼ਿਮਨੀ ਚੋਣ ਹੈ। 20 ਸਾਲ ਤੋਂ ਲਗਾਤਾਰ ਜਿੱਤ ਹਾਸਲ ਕਰ ਰਹੀ ਕਾਂਗਰਸ ਇੱਕ ਵਾਰ ਮੁੜ ਤੋਂ ਜਿੱਤ ਹਾਸਲ ਕਰਨਾ ਚਾਹੁੰਦੀ ਹੈ। ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਤੱਕ ਵੱਡੇ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ। ਇਸ ਲਈ ਵੜਿੰਗ ਕਦੋਂ ਤੱਕ ਸੂਬਾ ਕਾਂਗਰਸ ਪ੍ਰਧਾਨ ਦੀ ਕੁਰਸੀ ਤੇ ਬਣੇ ਰਹਿਣਗੇ, ਇਹ ਵੱਡਾ ਸਵਾਲ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਆਏ ਦਿਨ ਆ ਰਹੀਆਂ ਖਬਰਾਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਗੈਂਗਸਟਰ ਜੇਲ੍ਹਾਂ 'ਚ ਬੈਠ ਕੇ ਇੰਟਰਵਿਊ ਕਰ ਰਹੇ ਹਨ ਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਸਰਕਾਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਹੈ ਤੇ ਮੂਡ ਦਰਸ਼ਕ ਬਣੀ ਬੈਠੀ ਦੇਖ ਰਹੀ ਹੈ। ਲਾਰੈਂਸ ਬਿਸ਼ਨੋਈ ਨੂੰ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦਿੱਤੇ ਹੋਏ ਤਕਰੀਬਨ ਮਹੀਨਾ ਹੋਣ ਨੂੰ ਆਇਆ ਹੈਗਾ। ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਤੇ ਨਾਲ ਇਹ ਕੇਜਰੀਵਾਲ, ਇਹ ਆਮ ਆਦਮੀ ਸਰਕਾਰ ਦਾ ਹਰੇਕ MLA ਜਵਾਬ ਦੇ ਕਿ ਇੱਕ ਖੁਖਿਆਤ ਗੈਂਗਸਟਰ, ਖਤਰਨਾਕ ਗੈਂਗਸਟਰ ਬਠਿੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਜਿੱਥੇ ਇੱਕ ਫੋਨ ਤੱਕ ਨਹੀਂ ਅੰਦਰ ਜਾ ਸਕਦਾ, ਉਹਨੂੰ ਇੰਟਰਨੈਟ ਫੈਸਿਲਿਟੀਜ਼ ਦੇ ਨਾਲ, ਸਮਾਰਟਫੋਨ ਦੇ ਨਾਲ 1 ਘੰਟੇ ਦਾ ਸਮਾਂ ਇੱਕ ਪ੍ਰਾਈਵੇਟ TV ਚੈਨਲ ਨੂੰ ਇੰਟਰਵਿਊ ਦੇਣ ਦਾ ਕਿੱਥੋਂ ਇਹ ਮੌਕਾ ਮਿਲਿਆ। ਤੇ ਹੈਰਾਨੀ ਦੀ ਗੱਲ ਕਿ ਪੂਰੇ ਸਾਰੇ ਦੇਸ਼ ਨੇ ਦੇਖਿਆ, ਸਾਰੀ ਦੁਨੀਆ ਨੇ ਦੇਖਿਆ, ਲੇਕਿਨ 1 ਮਹੀਨੇ ਦੇ ਬਾਅਦ ਜਿਹੜਾ ਹੋਮ ਮਿਨਿਸਟਰ ਮੁੱਖ ਮੰਤਰੀ ਹੈਗਾ, ਅੱਜ ਤਾਈਂ ਨਾ ਕੋਈ ਸਸਪੈਂਡ ਹੋਇਆ ਹੈ, ਨਾ ਕੋਈ ਜ਼ਿੰਮੇਵਾਰ ਇਹਦਾ ਠਹਿਰਾਇਆ ਗਿਆ ਤੇ ਨਾ ਹੀ ਕੋਈ ਐਕਸ਼ਨ ਲਿੱਤਾ ਗਿਆ। ਤੇ ਤੁਸੀਂ ਦੇਖੋ ਗੈਂਗਸਟਰਾਂ ਦੀ ਕਿਹੋ ਜਿਹੀ ਤੋੜ ਹੈਗੀ ਅੱਜ ਪੰਜਾਬ 'ਚ ਕਿ ਜਿਹੜਾ
ਡੀਜੀਪੀ ਉਹ ਵੀ ਐਡੀਸ਼ਨਲ ਚਾਰਜ, ਇਹ ਤਾਂ ਫੁੱਲ ਟਾਈਮ ਡੀਜੀਪੀ ਨਹੀਂ ਲਾ ਸਕੇ ਜਿਹਦਾ ਕੰਮ ਹੀ ਸਿਰਫ ਇਹਨਾਂ ਨੂੰ ਕੰਟਰੋਲ ਕਰਨਾ ਹੋਏ। ਡੀਜੀਪੀ ਨੇ ਆ ਕੇ ਅਗਲੇ ਦਿਨ ਜਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਆ ਤਾਂ ਪੰਜਾਬ ਤੋਂ ਬਾਹਰ ਸੀਗਾ, ਦੇਖੋ ਜੀ ਇਹਦੇ ਕੱਪੜੇ ਉਹੋ ਜਿਹੇ ਸੀਗੇ, ਇਹਦੀ ਮੁੱਛਾਂ ਲੰਬੀਆਂ ਸੀ, ਬਾਲ ਛੋਟੇ ਸੀ। ਗੈਂਗਸਟਰ ਦਾ ਤੁਸੀਂ ਉਹਦੀ ਔਕਾਤ ਦੇਖੋ। ਅਗਲੇ ਦਿਨ ਦੁਬਾਰਾ ਉਹਨੇ ਇੱਕ ਇੰਟਰਵਿਊ ਦਿੱਤਾ, ਉਹੀ ਟੀ-ਸ਼ਰਟ ਪਾਈ, ਉਹੀ ਮੁੱਛਾਂ ਨੂੰ ਵੱਟ ਪਾਇਆ ਤੇ ਉਹੀ ਬਾਲ ਬਣਾ ਕੇ 1 ਘੰਟਾ ਹੋਰ ਇੰਟਰਵਿਊ ਦਿੱਤਾ ਤੇ ਸ਼ਰੇਆਮ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਦੀ ਮੌਤ ਉਹਨੇ ਕਰਵਾਈ, ਉਹਦਾ ਮਰਡਰ ਕਰਵਾਇਆ, ਕਿਵੇਂ ਅੰਦਰ ਬੈਠਾ ਪੂਰੇ ਸਰਕਾਰੀ ਖਰਚੇ 'ਚ ਪੁਲਿਸ ਸਿਕਿਉਰਿਟੀ ਦੇ ਨਾਲ ਅੱਜ ਭਾਵੇਂ ਹਥਿਆਰ ਹੋਣ, ਭਾਵੇਂ ਫਿਰੌਤੀਆਂ ਹੋਣ, ਭਾਵੇਂ ਕਿਡਨੈਪਿੰਗਸ ਹੋਣ ਤੇ ਭਾਵੇਂ ਮਰਡਰ ਹੋਣ, ਉਹਦੀ ਦੁਕਾਨ ਬਹੁਤ ਵਧੀਆ ਚੱਲ ਰਹੀ ਹੈਗੀ। ਤੇ ਇੰਨਾ ਕੁਝ ਹੋਣ ਦੇ ਬਾਵਜੂਦ ਮੁੱਖ ਮੰਤਰੀ ਚੁੱਪੀ ਤਾਰੀ ਬੈਠਿਆ ਹੈ, ਕਿਸੇ ਦੀ ਜ਼ਿੰਮੇਵਾਰੀ ਨਹੀਂ, ਕਿਸੇ ਦੇ ਡਿਸਮਿਸ ਨਹੀਂ ਹੋਇਆ। ਕਿਉਂ ਇਹ ਪੰਜਾਬ ਦੇ ਲੋਕਾਂ ਨੂੰ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਆਮ ਆਦਮੀ ਦੇ ਹਰੇਕ ਐਮਐਲਏ ਜਵਾਬਦੇਹੀ ਕਿਉਂ ਨਹੀਂ ਹੈ ਕਿ ਪੰਜਾਬ ਦੇ ਹਾਈ ਸਿਕਿਉਰਿਟੀ ਜੇਲ੍ਹਾਂ 'ਚ ਕੀ ਕੁਝ ਹੋ ਰਿਹਾ ਹੈਗਾ? ਆਹੀ ਕਾਰਨ ਹੈ ਕਿ ਯੂਨੀਅਨ ਹੋਮ ਮਿਨਿਸਟਰੀ ਕਹਿੰਦੀ ਕਿ 28 ਗੈਂਗਸਟਰਸ ਪੰਜਾਬ ਨੂੰ ਚਲਾ ਰਹੇ ਹਨ ਕਿਉਂਕਿ ਸਰਕਾਰੀ ਗੈਂਗਸਟਰਾਂ ਦੇ ਨਾਲ ਮਿਲ ਗਈ ਹੈ। ਤੇ ਜਿਹੜੇ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲੇ ਜਿਹੜੇ ਬੰਦੇ ਆ ਜਾਂਦੇ ਨੇ ਤੇ ਫਿਰ ਉਹ ਤਾਂ ਆਪਾਂ ਦੇਖਿਆ ਹੀ ਹੈ ਕਿ ਲਾਅ ਐਂਡ ਆਰਡਰ ਦਾ ਕੀ, ਕਾਨੂੰਨ ਵਿਵਸਥਾ ਦਾ ਕੀ ਹਾਲ ਹੋ ਰਿਹਾ ਹੈਗਾ। ਅੱਜ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ, ਅਰਧ ਵਿਵਸਥਾ ਹਰੇਕ ਚੀਜ਼ ਤੈਸ਼-ਨੈਸ਼ ਕਰਕੇ ਰੱਖਤੀ। ਲੇਕਿਨ ਮੈਂ ਜਵਾਬ ਚਾਹੁੰਦੀ ਹਾਂ, ਪਹਿਲੇ ਕਹਿਤਾ ਕਿ ਗੋਲਡੀ ਬਰਾੜ ਨੂੰ ਫੜ ਲਿਆ, ਉਹ ਗੋਲਡੀ ਬਰਾੜ ਨੇ ਸ਼ਰੇਆਮ ਦੁਨੀਆ ਨੂੰ ਦੱਸਤਾ ਕਿ ਮੈਨੂੰ ਕਿਹਨੇ ਫੜਿਆ ਹੈਗਾ। ਅੱਜ ਇੱਕ ਦੂਜਾ ਗੈਂਗਸਟਰ ਇਹਨਾਂ ਦੇ ਨੱਕ ਦੇ ਥੱਲੇ ਇੰਟਰਵਿਊ ਦੇ ਰਿਹਾ ਹੈਗਾ ਤੇ ਇਹ ਹੱਥ ਤੇ ਹੱਥ ਧਰੀ ਬੈਠੇ ਨੇ ਕਿ ਇੰਨੀ ਨਾਕਾਮ ਹੋ ਗਈ ਹੈ ਪੰਜਾਬ ਸਰਕਾਰ ਕਿ ਗੈਂਗਸਟਰਾਂ ਨੂੰ ਰੋਕ ਨਹੀਂ ਸਕਦੀ, ਲੋਕਾਂ ਦੀ ਹਿਫਾਜ਼ਤ ਨਹੀਂ ਕਰ ਸਕਦੀ। ਤੇ ਆਹੀ ਹੈ ਕਿ ਆਪ ਤਾਂ 42 ਗੱਡੀਆਂ ਪੁਲਿਸ ਦੀਆਂ ਲੈ ਕੇ ਫਿਰਦੇ ਨੇ, ਹਜ਼ਾਰਾਂ ਪੁਲਿਸ ਤਾਂ ਆਪ ਦੇ ਖਾਨਦਾਨ ਤੇ ਆਪਣੀ ਹਿਫਾਜ਼ਤ ਵਾਸਤੇ, ਤੇ ਲੋਕੀ ਕਿੱਥੇ ਜਾਣ ਜਿਹੜੇ ਗੈਂਗਸਟਰਾਂ ਤੋਂ ਦੁਖੀ ਹੋਏ ਬੈਠੇ ਨੇ। ਬੇਮੌਸਮੇ ਮੀਂਹ ਤੇ ਹੋਈ ਭਾਰੀ ਗੜੇਮਾਰੀ ਕਾਰਨ ਫਸਲਾਂ ਬਰਬਾਦ ਹੋ ਗਈਆਂ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਡੂੰਘੀ ਚਿੰਤਾ ਵਿੱਚ ਹਨ। ਕਿਸਾਨਾਂ ਦੀਆਂ ਉਮੀਦਾਂ ਪੰਜਾਬ ਸਰਕਾਰ ਤੇ ਟਿਕੀਆਂ ਹਨ। ਅਜਿਹੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਕਿਸਾਨਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਸੰਧਵਾ ਨੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫਾਂ ਕਰਦੇ ਨਜ਼ਰ ਆਏ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਣਗੀਆਂ। ਅੱਜ ਮੈਂ ਹੁਣ ਪਿਛਲੇ ਦਿਨਾਂ ਦੇ ਵਿੱਚ ਬੜਾ ਨੁਕਸਾਨ ਹੋ ਗਿਆ, ਪੰਜਾਬ ਦੇ ਵਿੱਚ ਵੀ ਕਿਸਾਨੀ ਦਾ ਨੁਕਸਾਨ ਹੋਇਆ, ਹਰਿਆਣੇ 'ਚ ਵੀ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਪਰ ਮੈਂ ਦਾਦ ਦਿੰਦਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਜਿੱਦੇ ਝਖੇੜਾ ਆਇਆ ਸਭ ਤੋਂ ਪਹਿਲਾਂ ਜੇ ਖੇਤਾਂ 'ਚ ਦਿਸਿਆ ਤਾਂ ਆਪਣਾ ਮੁੱਖ ਮੰਤਰੀ ਮਾਨ ਸਾਹਿਬ ਜਾ ਕੇ ਭੈਣ ਭਰਾਵਾਂ ਦੇ ਨਾਲ ਖੜ ਗਏ। ਤੇ ਜਿਹੜਾ ਬੰਦਾ ਭੈਣ ਭਰਾਵਾਂ ਦੇ ਨਾਲ ਖੜਦਾ, ਮੇਰਾ ਖਿਆਲ ਆ ਵੀ ਉਦੋਂ ਵਧੀਆ ਬੰਦਾ ਕੋਈ। ਮਾੜਾ ਟਾਈਮ ਲੰਘ ਜਾਂਦਾ, ਮਿਲਣਾ ਤਾਂ ਉਹੀ ਜੋ ਕਰਮਾਂ 'ਚ ਹੈ, ਪਰ ਬੰਦੇ ਨੂੰ ਹੌਸਲਾ ਹੋ ਜਾਂਦਾ। ਸੋ ਭਗਵੰਤ ਮਾਨ ਹੋਰਾਂ ਦਾ ਮੈਂ ਧੰਨਵਾਦੀ ਹਾਂ। ਉਸ ਤੋਂ ਬਾਅਦ ਉਹਨਾਂ ਨੇ ਸਾਰੇ ਐਮਐਲਏ ਨੂੰ ਕਿਹਾ ਵੀ ਜਾ ਕੇ ਖੜੋ। ਕੱਲ ਮੈਂ ਵੀ ਕਾਫੀ ਪਿੰਡਾਂ ਜਾ ਕੇ ਆਇਆ, ਪਰ ਆਪਣੇ ਪਿੰਡਾਂ 'ਚ ਜਿਹੜੀ ਬਖਸ਼ਿਸ਼ ਹੈ ਉਹਦਾ ਵੀ ਕੋਈ ਖਾਨੀ ਨਹੀਂ। ਐਡੀ ਬਖਸ਼ਿਸ਼, ਮੈਂ ਉੱਥੇ ਦਾਨੇ ਰਮਾਣੇ ਗਿਆ, ਕਣਕ ਜਮਾਂ ਵਿਛੀ ਪਈ ਆ, ਬੁਰੇ ਹਾਲ ਆ, ਚਿੱਤ ਦੇਖ ਕੇ ਖਰਾਬ ਹੁੰਦਾ। ਤੇ ਮੈਂ ਉੱਥੇ ਬਜ਼ੁਰਗ ਨੂੰ ਕਿਹਾ, ਮੈਂ ਬਾਬਾ ਚਿੱਤ ਖਰਾਬ ਹੁੰਦਾ। ਕਹਿੰਦਾ ਐਵੇਂ ਹੀ ਕਰੀ ਜਾਂਦਾ, ਕਹਿੰਦਾ ਉਹਦੀਆਂ ਖੇਡਾਂ ਤੂੰ ਉਹਦੇ ਨਾਲ ਜ਼ਿਆਦਾ ਸਿਆਣਾ। ਮੈਨੂੰ ਕਹਿੰਦਾ ਕਹਿੰਦਾ ਆਪੇ ਪੂਰੇ ਕਰੂ, ਕਹਿੰਦਾ ਜਿਹਨੇ ਪਾਈ ਆਪੇ ਕੱਢੂਗਾ।